पंजाब दा बड़ा याद मैनू आवे। एक पिंड पंजाब दा ओ पिंड मेरे बचपन दा बचपन दा ओ पिंड मेरे बाप दा बड़ा याद मैनू आवे। एक पिंड पंजाब दा अज भी आउंदियां उस मिट्टी दियां महकां विच हवावां दे। एक एक मंजर एक एक नक्शा वसिया विच निगाहां दे। अज भी उस पिंड नूं दिल मेरा भुल ना पाउंदा ए। एक वारी ओनू वेखण नू दिल बड़ा ही चाहुंदा ए। ओ पिंड मेरे बचपन दा ओ पिंड मेरे बचपन दा ओ पिंड मेरे बाप दा बड़ा याद मैनू आवे। एक पिंड पंजाब दा बड़ा याद मैनू आवे। एक पिंड पंजाब दा एक पिंड पंजाब दा एक पिंड पंजाब दा। अस्सलाम वालेकुम, सत श्री अकाल, प्रणाम। एक पिंड पंजाब दा चैनल की टीम अज पहुंची है जी लायलपुर फैसलाबाद दे विच मुहल्ला सदीकाबाद की गली नंबर 5 दे विच जी, जिथे साडी मुलाकात एक बजुर्गों के नाल आ जी, जिहड़े ज़िला हुशियारपुर तहसील गढ़शंकर दे पिंड रामपुर बिलड़ों दे विचों उठ के आए हैं। इस पिंड की बहुत ज़्यादा फरमाइश सी, सानूं बहुत सारे साडे वीर भरा कॉल करके कहंदे सी कि इस पिंड दे विच कि ਜਿਹੜੇ ਬੰਦੇ ਉੱਠ ਕੇ ਗਏ ਆ ਉਹ ਕਿਤੇ ਲੱਭੋ ਪਾਕਿਸਤਾਨ 'ਚ ਕਿਹੜੀ ਜਗ੍ਹਾ ਬੈਠੇ ਆ। ਸਾਨੂੰ ਇਸ ਤਰ੍ਹਾਂ ਮਿਲਿਆ ਜੀ ਕਿ ਕਿਸੇ ਨੇ ਫੇਸਬੁੱਕ 'ਤੇ ਛੋਟਾ ਜਿਹਾ ਕਲਿੱਪ ਇਹਨਾਂ ਦਾ ਬਣਾ ਕੇ ਚੜਾਇਆ, ਔਰ ਉਹ ਕਲਿੱਪ ਰਾਮਪੁਰ ਬਿਲੜਾਂ ਦੇ ਇੱਕ ਬੰਦੇ ਨੇ ਪੁਸ਼ਵਿੰਦਰ ਕੁਮਾਰ ਜਿਨ੍ਹਾਂ ਦਾ ਨਾਮ ਆ, ਉਹਨਾਂ ਨੇ ਦੇਖਿਆ ਔਰ ਉਹਨਾਂ ਨੇ ਮੈਨੂੰ ਵਟਸਐਪ ਕੀਤਾ ਕਿ ਯਾਰ ਇਹ ਬੰਦਾ ਸਾਡਾ ਲੱਭ ਗਿਆ ਪਾਕਿਸਤਾਨ ਦੇ ਵਿੱਚ, ਲੇਕਿਨ ਇਹ ਹੁਣ ਤੁਸੀਂ ਲੱਭਣਾ ਕਿ ਪਾਕਿਸਤਾਨ 'ਚ ਬੈਠੇ ਕਿਹੜੀ ਜਗ੍ਹਾ ਹੈ, ਕਿਉਂਕਿ ਉਸ ਕਲਿੱਪ ਦੇ ਵਿੱਚ ਇਹਨਾਂ ਨੇ ਆਪਣੀ ਕੋਈ ਲੋਕੇਸ਼ਨ ਨਹੀਂ ਸੀ ਦੱਸੀ। फेसबुक पर मैं अपने पेज पर क्लिप पाया तो तकरीबन को 5 तो 7 मिनट बाद सानू कमेंट आने शुरू हो गए, जिन्होंने एक कमेंट के साडे दोस्त समूदरी के रहने वाले संधू साहब उन्होंने दसिया कि जी बाबा जी मेरे जानने वाले और इन्हों की फैमिली के नाल साडे ताल्लुकात हैगे आ, उन्हों की बदौलत असीं बाबा जी हुणां नाल मुलाकात करन आए, इन्हों के घर पहुँचे हैं जी। इन्हों को सारा पुछते हैं कि पाकिस्तान जो बनिया सी उदों इन्हां दी उम्र किन्नी सी, इन्होंने की देखा, की जो भी मामलात इन्हां नाल पेश हो सारे इन्हां नाल पुछते हैं। अस्सलाम वालेकुम बाबा जी। वालेकुम सलाम। अपना नाम दसो जी, अपने वालिद साहब का नाम दसो। मोहम्मद अशरफ, वालिद खैरदीन, वो तो वालिद नबी बख्श। अच्छा जी। ते पिंड रामपुर बिलड़ों तहसील गढ़शंकर ज़िला हुशियारपुर दे विच उस वेले मैं 6वीं जमात च पढ़दा सी। सन 1934 1 जनवरी 18 पो मेरी पैदाइश है। माशाल्लाह जी माशाल्लाह, बड़ी जानकारी है जी तुहानूं।
ਹਾਂਜੀ। ਬਾਬਾ ਜੀ ਆਪਣੇ ਪਿੰਡ ਦੇ ਬਾਰੇ ਦੱਸੋ, ਕਿਦਾਂ ਦਾ ਪਿੰਡ ਸੀ? ਸਾਡਾ ਬਹੁਤ ਬਿਹਤਰੀਨ ਪਿੰਡ ਸੀ ਉਸ ਵੇਲੇ ਵੀ, ਹੁਣ ਵੀ ਉਹਦੀ ਵੀਡੀਓ ਦੇਖੀ ਹੈ। ਹੁਣ ਬਹੁਤ ਹੀ ਅੱਛਾ ਬਣਿਆ, ਘਰ ਘਰ ਪਾਣੀ ਆਇਆ। ਅੱਗੇ ਖੂਹ ਚੱਲਦੇ ਸੀ, ਬਹੁਤ ਡੂੰਘੇ ਖੂਹ ਸੀ, 150 ਫੁੱਟ ਦੇ ਪਾਣੀ ਸੀ। ਉਸ ਵੇਲੇ ਝੋਟਾ ਜੋੜ ਕੇ ਜਾਂ ਬਹਿੜਾ ਜੋੜ ਕੇ ਪਾਣੀ ਕੱਢਦੇ ਸੀ, ਘੜੇ ਲੈ ਜਾਂਦੇ ਸੀ ਹਿੰਦੂ ਇੱਕ ਪਾਸੇ ਮੁਸਲਮਾਨ ਪਾਣੀ ਭਰਦੇ ਸੀ। ਤੇ ਹੁਣ ਹਰ ਘਰ ਦੇ ਵਿੱਚ ਆਇਆ, ਵੀਡੀਓ ਦੇਖੀ ਸੀ, ਸਰਕਾਰੀ ਪਾਣੀ, ਔਰ ਬਿੱਲ ਵੀ ਕੋਈ ਨਹੀਂ ਹੈ। ਉਹ ਦੱਸਦਾ ਸੀ ਬੰਦਾ, ਉਹ ਜਿਹੜਾ ਉਹ ਪੁਸ਼ਪਿੰਦਰ ਕੁਮਾਰ, ਉਹ ਥਾਣੇਦਾਰ ਲੱਗਾ ਹੈ ਜਾੜਲਾ ਹੈਗਾ। ਤਹਿਸੀਲ ਨਵਾਂ ਸ਼ਹਿਰ ਸੀ, ਹੁਣ ਤਾਂ ਸ਼ਾਇਦ ਜ਼ਿਲ੍ਹਾ ਬਣ ਗਿਆ ਹੈ। ਹਾਂਜੀ, ਨਵਾਂ ਸ਼ਹਿਰ ਜ਼ਿਲ੍ਹਾ ਬਣ ਗਿਆ ਜੀ। ਹਾਂ, ਉਹਦੇ ਕੋਲ ਜਾੜਲਾ ਇੱਕ ਕਸਬਾ ਹੈ, ਉੱਥੇ ਉਹ ਲੱਗਾ ਹੈ। ਤੇ ਉਸ ਵੇਲੇ ਬੜੀ ਕੋਲ ਪਹਾੜ ਸੀ 3 ਮੀਲ ਦੇ, ਹਰ ਐਤਵਾਰ ਨੂੰ ਅਸੀਂ ਉੱਥੇ ਜਾਂਦੇ ਸੀ। ਹੁਣ ਉਰਲੇ ਪਾਸੇ ਅੱਗੇ ਵੇਲਾ ਸੀ, ਪਹਾੜੀਆਂ ਦਿਸਦੀਆਂ ਨੇ ਸੀ, ਹੁਣ ਪਹਾੜੀਆਂ ਸਾਡੇ ਪਿੰਡੋਂ ਦਿਸਦੀਆਂ। ਤੇ ਪੱਕੀਆਂ ਸੜਕਾਂ ਬਣ ਗਈਆਂ। ਉਦੋਂ ਗੜ੍ਹ ਸ਼ੰਕਰੋਂ ਹੁਸ਼ਿਆਰਪੁਰ ਨੂੰ ਸੜਕ ਜਾਂਦੀ ਸੀ, ਉਹਦੇ 'ਤੇ ਸਤਨੌਰ ਸਟੇਸ਼ਨ ਆਉਂਦਾ ਸੀ, ਸੈਲਾ ਆਉਂਦਾ ਸੀ, ਅਤੇ ਅੱਗੇ ਜੇਜੋਂ ਆ ਕੇ ਪਹਾੜ ਆ ਜਾਂਦਾ ਸੀ, ਲਾਈਨ ਬੰਦ ਹੋ ਜਾਂਦੀ ਸੀ। ਅਤੇ ਇਸ ਹਿਸਾਬ ਨਾਲ ਮੈਨੂੰ ਪੂਰੀ ਮਾਲੂਮਾਤ ਹੈ। ਸਾਡੇ ਆਲੇ ਦੁਆਲੇ ਪਿੰਡ ਸੀ, ਬੀਰੋਂਪੁਰ ਸੀ, ਜੱਸੋਵਾਲ ਸੀ, ਪੁਰਖਵਾਲ ਸੀ, ਅਤੇ ਹਾਜੀਪੁਰ ਸੀ, ਅਤੇ ਕੁਕੜਾਂ, ਬੀੜਾਂ, ਸਲੇਮਪੁਰ, ਸਤਨੌਰ, ਸਾਰੇ ਪਿੰਡ ਮੈਂ ਦੇਖੇ ਸੀ। ਇਹ ਪੁਰਖਵਾਲ ਸਾਡਾ ਪਿੰਡ ਹੈ ਜੀ? ਹਾਂਜੀ, ਮੈਨੂੰ ਪਤਾ ਪੁਰਖਵਾਲ। ਅਤੇ ਇੱਕ ਬਾਰੀ ਸਾਹਿਬ ਇੱਥੇ ਹੁੰਦੇ ਸੀ, ਗੁਰੂ ਨਾਨਕਪੁਰੇ 11 ਨੰਬਰ 'ਚ, ਗਿੱਦੜ ਪਿੰਡੀ ਦੇ, ਜਾਣਦੇ ਉਹਨਾਂ ਨੂੰ? ਉਹਦੇ ਨਾਲ ਮੇ ਦੁਕਾਨ ਸੀ, ਉਹਦੀ ਇੱਧਰ ਸਾਹਮਣੇ ਦੁਕਾਨ ਸੀ। 70 ਸਾਲ ਮੈਂ ਉੱਥੇ ਕੱਪੜੇ ਦਾ ਕੰਮ ਕੀਤਾ, ਗੋਲ ਕੱਪੜੇ 'ਚ। 70 ਸਾਲ ਪਾਕਿਸਤਾਨ ਆ ਗਏ? ਆਹੋ, ਅੱਛਾ, ਪਾਕਿਸਤਾਨ ਆ ਗਏ। ਪਾਕਿਸਤਾਨ ਸਨ 1955 ਤੋਂ ਲੈ ਕੇ ਮਤਲਬ ਹੁਣ ਤੱਕ। ਠੀਕ ਹੈ। ਬਾਰੀ ਸਾਹਿਬ ਬਹੁਤ ਹੋ ਗਏ, ਉਹ ਮੁੰਡਿਆਂ ਨੇ ਉਹਦੀ ਦੁਕਾਨ ਵਕਾਤੀ, ਮੁੜ ਕੇ ਉੱਥੇ ਨਹੀਂ ਗਏ, ਹੁਣ ਬਹੁਤ ਹੋ ਗਏ। ਉਹਦਾ ਜੀ ਹਰ ਬੰਦੇ ਦਾ ਦਾਣਾ ਪਾਣੀ ਹੁੰਦਾ ਆ, ਜਿੰਨੀ ਦੇਰ ਕਿਸੇ ਨੇ ਕਿਸੇ ਡਿਪਾਰਟਮੈਂਟ 'ਚ ਰਹਿ ਕੇ ਚੁਗਣਾ ਹੋਵੇ। ਉਹ ਇੱਥੇ ਗਿੱਦੜ ਪਿੰਡੀ ਆ ਕੇ ਬਸੇ ਸੀ, ਉਹਨਾਂ ਦੇ ਵੀ ਪੁਰਖਵਾਲ ਰਿਸ਼ਤੇਦਾਰੀ ਸੀ। ਅੱਛਾ। ਸਾਡੇ ਵਾਲਦ ਸਾਹਿਬ ਪੁਰਖਵਾਲ, ਜਿਹੜਾ ਡਿਪਟੀ ਕਮਿਸ਼ਨਰ ਸੀ, ਉਹਨਾਂ ਦੀਆਂ ਬੱਚੀਆਂ ਨੂੰ ਪੜ੍ਹਾਉਂਦੇ ਰਹੇ, ਉਹ ਮੌਲਵੀ ਸੀ ਸਾਡੇ ਵਾਲਦ ਸਾਹਿਬ। ਅੱਛਾ। ਅਤੇ ਪੁਰਖਵਾਲ ਦੇ ਸਾਰੇ ਗੁੱਜਰਾਂ ਦੇ ਤਕਰੀਬਨ ਫੁੱਲ ਵਾਕਫ ਸੀ। ਅੱਛਾ, ਆਪਣਾ ਜਿਹੜਾ ਰਾਮਪੁਰ ਬਿਲੜੋਂ ਪਿੰਡ ਸੀਗਾ, ਉਦੋਂ ਕਿੱਡਾ ਕੁ ਸੀਗਾ? ਉਦੋਂ ਪਿੰਡ ਉਦੋਂ ਵੀ ਬਹੁਤ ਭਾਰਾ ਸੀ। ਇੱਕ ਪਾਸੇ ਬਿਰੜੋਂ ਨੂੰ ਸੀ, ਬਿਰੜੋਂ ਚੜ੍ਹਦੇ ਪਾਸੇ ਲਹਿੰਦੇ ਪਾਸੇ ਰਾਮਪੁਰ ਸੀ। ਸਕੂਲ ਸਾਡੇ ਰਾਮਪੁਰ ਸੀ, ਕੁੜੀਆਂ ਦਾ ਵੀ ਮੁੰਡਿਆਂ ਦਾ ਵੀ, 6ਵੀਂ ਤੱਕ। ਉਸ ਵੇਲੇ ਉੱਥੋਂ ਸੜਕ ਜਾਂਦੀ ਸੀ ਕੱਚੀ, ਸਲੇਮਪੁਰ ਸਤਨੌਰ ਨੂੰ, ਸਤਨੌਰ ਆ ਜਾਂਦਾ ਸੀ ਵੱਡੇ ਰੋਡ 'ਤੇ, ਨਾਲੇ ਰੇਲ ਗੱਡੀ ਵੀ ਸੀ। ਉੱਥੋਂ ਚੜ੍ਹਦੇ ਸੀ ਸਤਨੌਰੋਂ ਜਾ ਕੇ, ਜਾਂ ਫਿਰ ਗੜ੍ਹ ਸ਼ੰਕਰੋਂ ਜਾ ਕੇ ਚੜ੍ਹਦੇ ਸੀ ਰੇਲ ਗੱਡੀ 'ਤੇ। ਆਪਣੀ ਉਦੋਂ ਉਮਰ ਇਹਦਾ ਮਤਲਬ 12-13 ਸਾਲ ਹੈਗੀ? ਹਾਂ ਜੀ, 12 ਸਾਲ ਉਮਰ ਸੀ ਉਸ ਵੇਲੇ। ਲੇਕਿਨ ਪਿੰਡਾਂ ਦੀ ਵਾਕਫੀਅਤ ਕਾਫੀ ਸੀ, ਕਿਉਂਕਿ ਸਾਡੇ ਬਜ਼ੁਰਗ ਸਰੋਂ ਤੋਰੀਆ ਲੈ ਜ਼ਿਮੀਂਦਾਰਾਂ ਕੋਲੋਂ ਲਿਆਉਂਦੇ। ਬਰਾਦਰੀ ਕਿਹੜੀ ਹੈ ਜੀ? ਮਲਕ ਤੇਲੀ। ਇਹਨਾਂ ਦੀ ਗੋਤ ਵੀ ਹੁੰਦੀ ਆ? ਹਾਂਜੀ, ਗੋਤ ਸਾਡੀ ਹਰੜ ਹੈ, ਜੱਟ। ਜਿਸ ਵੇਲੇ ਅਸੀਂ ਸਿੱਖ ਸੀ, ਪਹਿਲੇ 5-6 ਪੁਸ਼ਤਾਂ ਦਾ, ਉਦੋਂ ਉਹ ਗੋਤ ਸੀ ਸਾਡੀ ਹਰੜ। ਅਤੇ ਸਾਡੇ ਰਿਸ਼ਤੇਦਾਰ ਆ, ਉਹਨਾਂ ਦੀ ਬਲੀਮ ਸੀ, ਕੋਈ ਚਪੈਣ ਹੈ, ਕੋਈ ਮਤਲਬ ਚਪੀਨ ਹੈ, ਕੋਈ ਬਲੀਮ ਹੈ, ਬਹੁਤ ਗੋਤਾਂ ਸਾਡੇ 'ਚ। ਆਪਣਾ ਪਿੰਡ ਜਿਹੜਾ ਸੀ, ਉਹਦੇ ਵਿੱਚ ਫਿਰ ਕਿਹੜੀ ਬਰਾਦਰੀ ਰਹਿੰਦੀ ਸੀ? ਉਹਦੇ ਵਿੱਚ ਹਿੰਦੂ ਗੁੱਜਰ ਵੀ ਸੀ, ਮੁਸਲਮਾਨ ਵੀ ਸੀ, ਹਿੰਦੂ ਕੁਮਾਰ ਸੀ, ਖੱਤਰੀ ਸੀ, ਪਾਧੇ ਸੀ। ਮਤਲਬ ਪਾਧੇ ਕੀ ਹੁੰਦੇ ਆ ਜੀ? ਪਾਧਾ ਹਿੰਦੂਆਂ ਦੀ ਇੱਕੋ ਹੀ ਹੁੰਦੀ ਹੈ, ਜਾਣੀ ਜਿੱਦਾਂ ਇੱਧਰ ਮੌਲਵੀ ਹੈ। ਅੱਛਾ। ਮੁਸਲਮਾਨਾਂ ਦਾ ਜਿੱਦਾਂ ਮੌਲਵੀ ਹੈ, ਉਹ ਪਾਧੇ ਉਹ ਹੁੰਦੇ ਸੀ।
ਕਿੱਦਾਂ ਸੀ ਰਹਿਣ ਸਹਿਣ ਆਪਣਾ ਉੱਥੇ ਸਾਰੀਆਂ ਬਰਾਦਰੀਆਂ ਇਕੱਠੀਆਂ ਰਹਿੰਦੀਆਂ ਸੀ? ਰਹਿਣ ਸਹਿਣ ਬਹੁਤ ਬਿਹਤਰੀਨ ਸੀ। ਜਿਸ ਵੇਲੇ ਪਾਕਿਸਤਾਨ ਬਣਿਆ ਉਸ ਵੇਲੇ ਮਤਲਬ ਗੜਸ਼ੰਕਰ ਫੌਜ ਆਈ। ਨਹੀਂ, ਆਪਾਂ ਪਾਕਿਸਤਾਨ ਫਿਰ ਬਾਅਦ ਚ ਬਣਾਵਾਂਗੇ। ਪਹਿਲੇ ਜਦੋਂ ਆਪਾਂ ਉੱਥੇ ਰਹਿੰਦੇ ਸੀ 12 ਸਾਲ ਦੀ ਉਮਰ ਸੀ ਤੁਹਾਡੀ, ਉਸ ਵੇਲੇ ਹਰ ਮੁੰਡਿਆਂ ਨਾਲ ਇਕੱਠੇ ਪੜ੍ਹਦੇ ਸੀ, ਇਕੱਠੇ ਹੀ ਖੇਲਦੇ ਸੀ, ਇਕੱਠੇ ਹੀ ਖਾਂਦੇ ਪੀਂਦੇ ਸੀ। ਹਰ ਚੀਜ਼ ਕੋਈ ਨਾ ਸੀ, ਇੱਕ ਦੂਜੇ ਨਾਲ ਮੁਹੱਬਤ ਬਹੁਤ ਬਿਹਤਰੀਨ ਮੁਹੱਬਤ ਸੀ। ਅੱਛਾ ਜੀ। ਬਿਲਕੁਲ ਇੱਦਾਂ ਹੀ ਸੀ ਜਿੱਦਾਂ ਇੱਥੇ ਮੁਸਲਮਾਨ ਆਪਸ 'ਚ ਰਹਿੰਦੇ ਆ। ਅੱਛਾ, ਕੋਈ ਇਹ ਨਹੀਂ ਸੀ ਵੀ ਆ ਮੁੰਡਾ ਕੋਈ ਹਿੰਦੂਆਂ ਦਾ ਜਾਂ ਸਿੱਖਾਂ ਉਸ ਵੇਲੇ ਕੋਈ ਨਾ ਸੀ ਹੈ। ਅੱਛਾ, ਆਪਣਾ ਉਹ ਏਰੀਆ ਜ਼ਿਆਦਾ ਹਿੰਦੂ ਬਰਾਦਰੀ ਰਹਿੰਦੀ ਸੀ ਉੱਥੇ ਜ਼ਿਆਦਾ। ਹਾਂ ਹਾਂਜੀ, ਸਿੱਖ ਘੱਟ ਸੀ। ਹਾਂ, ਹਿੰਦੂ ਜ਼ਿਆਦਾ ਸੀ, ਸਿੱਖ ਤਾਂ ਕੋਈ ਸੀ, ਕੋਈ ਵੀ ਤਕਰੀਬਨ ਹੈ ਸੀ। ਹੈਗਾ ਹੀ ਨਹੀਂ ਸੀ। ਹਿੰਦੂ ਗੁੱਜਰ ਸੀ ਉਹਨਾਂ ਦੀ ਸੇਮ ਕਾਸਟ ਆ, ਮਤਲਬ ਤੁਸੀਂ ਦੱਸਿਆ ਵੀ ਘੁਮਿਆਰ ਹਿੰਦੂਆਂ ਵਿੱਚ ਵੀ ਹੈਗੇ ਸੀ। ਉਹ ਹਿੰਦੂ ਕੁਮਾਰ ਸੀ, ਮੁਸਲਮਾਨ ਨੇ ਸੀ। ਹਿੰਦੂਆਂ 'ਚ ਵੀ ਹੈਗੇ ਸੀ, ਗੁੱਜਰ ਮੁਸਲਮਾਨਾਂ ਸੀ। ਇਹ ਮਜ਼ਹਬ ਵੱਖਰੇ ਸੀ, ਬਰਾਦਰੀ ਇੱਕ ਸੀ। ਇਹ ਇਸ ਚੀਜ਼ ਦਾ ਕੋਈ ਪਾਸ ਕਰਦੇ ਹੁੰਦੇ ਸੀ? ਨਹੀਂ। ਹਾਂ, ਉਹ ਬਿਲ ਬਰਤਨ ਦੋਸਤਾਂ ਨੇ ਇੱਕ ਦੂਸਰੇ ਨਾਲ ਚੱਲਦੇ ਸੀ, ਲੇਕਿਨ ਵਿਆਹਾਂ ਸ਼ਾਦੀਆਂ ਦੇ ਨਸੀ ਆਣ ਜਾਣ। ਅੱਛਾ, ਰੋਟੀਆਂ ਨਹੀਂ ਸੀ ਵਰਜਦੇ ਹੈ? ਨਹੀਂ। ਅੱਛਾ, ਕਿਉਂਕਿ ਰੋਟੀਆਂ ਉਹ ਵਰਜਦੇ ਨਾ ਸੀ ਇਸ ਵਾਸਤੇ ਕਿ ਉਹ ਚੁੱਲ੍ਹੇ ਚੌਂਕੇ ਤੇ ਆਪਣੇ ਤੇ ਕੋਈ ਹੋਰ ਵੜਨ ਨਾ ਮੁਸਲਮਾਨਾਂ ਨੂੰ। ਅਗਰ ਕੋਈ ਸਬੀਲ ਵੀ ਲੱਗੀ ਹੈ, ਉੱਥੇ ਸਾਡੇ 3 ਮੀਲ ਦੇ ਪਹਾੜ ਸੀ, ਰਸਤੇ 'ਚ 2 ਸਬੀਲਾਂ ਸੀ, ਉਹਨਾਂ ਨੂੰ ਕਹਿੰਦੇ ਸੀ ਪਾਉ ਦੇ ਬੰਦਾ ਬਹਾਲਿਆ ਹੁੰਦਾ ਸੀ। ਹਿੰਦੂ ਗਲਾਸਾਂ 'ਚ ਪੀਂਦੇ ਸੀ ਪਾਣੀ, ਮੁਸਲਮਾਨ ਬੁੱਕ ਨਾ ਪੀਂਦੇ ਸੀ। ਇਹ ਫਰਕ ਹੈਗਾ ਸੀ? ਇਹ ਫਰਕ ਹੈਗਾ ਸੀ। ਅੱਛਾ, ਇੱਕ ਜਗ੍ਹਾ ਰਹਿੰਦੇ ਹੋਇਆਂ ਵੀ ਯਾਨੀ ਇਹਨਾਂ ਚੀਜ਼ਾਂ ਦਾ ਫਰਕ ਹੈਗਾ ਸੀ? ਇਹਨਾਂ ਦਾ ਫਰਕ ਹੈਗਾ ਸੀ। ਖੇਲਣਾ ਮੇਲਣਾ, ਬਾਹਰ ਆਉਣਾ ਜਾਣਾ, ਜਿਹੜੇ ਜਵਾਨ ਬੰਦੇ ਸੀ ਉਹਨਾਂ ਦਾ ਵੀ ਦੋਸਤਾਨਾ ਹਿੰਦੂਆਂ ਨਾਲ ਸੀਗਾ। ਸਾਡੇ ਵੱਡਾ ਭਾਈ ਸੀ ਮੇਰਾ, ਮੇਰੇ ਤੋਂ ਕੋਈ 16 ਕੁ ਸਾਲ ਵੱਡਾ ਸੀ, ਉਹਦਾ ਬਹੁਤ ਹੀ ਜਰਾਨਾ ਹੁੰਦਾ ਸੀ ਹਿੰਦੂਆਂ ਦੇ ਮੁੰਡਿਆਂ ਨਾਲ। ਇਹ ਜਿਹੜੀ ਚੀਜ਼ ਆ ਨਾ ਜੀ, ਭਾਂਡੇ ਜੁਦੇ ਕਰਨ ਵਾਲੀ, ਇਹ ਉਸ ਵਕਤ ਆਪਣੇ ਵੀ ਇੱਥੇ ਆ ਕੇ ਸੀਗੀ, ਸਾਈ ਬਰਾਦਰੀ ਤੋਂ ਕਰਦੇ ਸੀ ਮੁਸਲਮਾਨ, ਤੇ ਚਲੋ ਉਹ ਤੁਹਾਡੇ ਨਾਲ ਕਰਦੇ ਸੀ। ਲੇਕਿਨ ਹੁਣ ਜਿੱਦਾਂ ਜਿੱਦਾਂ ਸ਼ਊਰ ਆਈ ਜਾਂਦਾ, ਲੋਕਾਂ ਨੂੰ ਅਕਲ ਆਈ ਜਾਂਦੀ ਹੈ, ਚੀਜ਼ ਮੁੱਕਦੀ ਜਾ ਰਹੀ ਆ। ਆਪਣੇ ਕਲਾਸ ਫੈਲੋਆਂ ਦੇ ਕੋਈ ਨਾਂ ਯਾਦ ਆ ਜਾਂ ਟੀਚਰਾਂ ਦੇ, ਉਸਤਾਦਾਂ ਦੇ? ਉਹ ਨਹਿਮਤ ਅਲੀ ਹੈਡ ਮਾਸਟਰ ਸੀ ਉਸ ਵੇਲੇ। ਅੱਛਾ ਜੀ। ਸਕੂਲ ਦਾ। ਅੱਛਾ, ਜੇ ਹੈਡ ਮਾਸਟਰ ਉਹਦਾ ਨਾਂ ਯਾਦ ਹੈ, ਉਹ ਗੁੱਜਰ ਹੀ ਸੀ, ਪੁਰਖਵਾਲ ਦਾ ਹੀ। ਅੱਛਾ, ਰਹਿਮਤ ਅਲੀ। ਰਹਿਮਤ ਅਲੀ। ਰਹਿਮਾ ਕਹਿੰਦੇ ਹੋਣੇ ਉਹਨੂੰ? ਹਾਂ, ਨਹੀਂ, ਰਹਿਮਤ ਅਲੀ ਕਹਿੰਦੇ ਸੀ ਅਸੀਂ। ਪੱਗ ਬੰਨ੍ਹਦਾ ਸੀ ਕੁੱਲੇ ਤੇ, ਐਚਕਨ ਪਾਉਂਦਾ ਸੀ। ਅੱਛਾ, ਐਚਕਨ ਪਾਉਂਦਾ ਸੀ। ਬੜੇ ਟੌਰ ਨਾਲ ਰਹਿੰਦਾ ਸੀ। ਪੁਰਖਾਲੀਆਂ ਚੋਂ ਕਿਹਨਾਂ ਨੂੰ ਜਾਣਦੇ ਸੀ? ਪੁਰਖੋ ਵਾਲੇ ਦੇ ਨਾਂ ਨਹੀਂ ਪਤਾ। ਇੱਥੇ ਸਾਡੇ ਪਿੰਡ ਦਾ ਨੰਬਰਦਾਰ ਹੈਗਾ ਸੀ, ਸਤਿਆਣੇ ਰੋਡ ਦੇ। ਜ਼ਿਆ ਲੰਬੜਦਾਰ ਹੋਣਾ। ਉਹਨਾਂ ਨੇ ਸਾਡਾ ਕਲੇਮ ਮਨਜ਼ੂਰ ਕਰਵਾ ਕੇ ਅਗਵਾਈ ਸ਼ਵਾਈ ਦਿੱਤੀ। ਮੇਰਾ ਖਿਆਲ ਹੈ ਕਾਲਗੜ੍ਹ, ਉਹ ਪਿੰਡ ਹੈ 73 ਤੋਂ ਉਰਲੇ ਪਾਸੇ, ਉੱਥੇ ਰਹਿੰਦੇ। ਇੱਕ ਸਾਡੇ ਪਿੰਡ ਦਾ ਦੋਤਾ ਸੀ, ਸਿਲੋ ਸਿਲੇਮਾਨ, ਉਹ ਇੱਥੇ ਸੀਗਾ ਫੂਡ 'ਚ ਮੁਲਾਜ਼ਮ। ਅੱਛਾ, ਹੋਰ ਕੋਈ ਪਿੰਡ ਦੇ ਚੋਟੀ ਦੇ ਬੰਦਿਆਂ ਦੇ ਨਾਂ ਦੱਸੋ? ਚੋਟੀ ਦੇ ਬੰਦੇ, ਇੱਕ ਦੁਮਨ ਸੀ ਹਿੰਦੂ ਖੱਤਰੀ, ਇੱਕ ਟਿੱਡੂ ਸੀ, ਮਕੰਦਾ ਕੱਪੜੇ ਦੀ ਦੁਕਾਨ ਸੀ ਸਾਡੇ ਪਿੰਡ। ਇਹ ਹਿੰਦੂਆਂ ਦੇ ਨਾਮਾਂ ਦਾ ਪਤਾ ਸੀਗੇ 5-7। ਬਾਜ਼ਾਰ 'ਚ ਸਾਡੇ ਪਿੰਡ ਵੀ ਬਾਜ਼ਾਰ ਸੀਗਾ, ਕੋਈ 100 ਕੁ ਹੱਟੀ ਆਊ ਬਾਜ਼ਾਰ 'ਚ। ਇਹ 5-7 ਕੱਪੜੇ ਦੀਆਂ ਵੀ 3-4 ਹੱਟੀਆਂ ਸੀ, ਮਠਿਆਈ ਦੀਆਂ ਸੀ, ਹਰ ਚੀਜ਼ ਉੱਥੇ ਬਾਜ਼ਾਰ ਸੀ। ਕਸਬਾ ਤਰੀਕੇ ਦਾ ਪਿੰਡ ਸੀ। ਉਦੋਂ ਵੀ ਆਧਾਰ ਖਾਤੇ ਚੱਲਦੇ ਹੁੰਦੇ ਸੀ? ਹਾਂ, ਆਧਾਰ ਖਾਤੇ ਜਰਾ ਜ਼ਿਆਦਾ, ਮਤਲਬ ਹਿੰਦੂ ਸਰਮਾਏਦਾਰ ਸੀ, ਪੈਸੇ ਪੂਸੇ ਕਰਜ਼ਾ ਮੁਸਲਮਾਨ ਲੈਂਦੇ ਰਹਿੰਦੇ ਸੀ ਉਹਨਾਂ ਤੋਂ। ਹਾਜੀਪੁਰ ਦੇ ਲੋਕਾਂ ਨੂੰ ਵੀ ਕਿਸੇ ਨੂੰ ਜਾਣਦੇ? ਹਾਜੀਪੁਰ ਦਾ ਇੱਕ ਬੰਦਾ ਰਾਣਾ, ਉਹ ਮਤਲਬ ਵੱਡਾ ਘਰ ਹੈ,
ਬੁੱਚੇ ਕੀ ਤੋਂ ਇੱਧਰ 6-7 ਮੀਲ ਦੇ ਉਸ ਪਿੰਡ 'ਚ ਰਹਿੰਦਾ ਰਾਣਾ, ਮਤਲਬ ਬਸ਼ੀਰ, ਰਾਣਾ ਬਸ਼ੀਰ ਹਾਜੀਪੁਰ ਦਾ। ਉਹਦੇ ਇੱਥੇ ਵੀ ਜ਼ਮੀਨ ਹੈਗੀ ਆ, ਉਧਰ ਵੀ ਸੀਗੀ। ਤੇ ਬਾਕੀ ਉਹ ਵੀ ਹਾਜੀਪੁਰ ਲਹਿਰਾ ਜਿਹੜਾ ਉੱਥੇ ਹਿੰਦੂ ਗੁਜਰਾਂ ਦਾ ਪੂਰਾ ਪਿੰਡ ਆ, ਉਹ ਪਟਵਾਰੀ ਇੱਕ ਖਾਨਦਾਨ, ਉਹਨਾਂ ਨੂੰ ਜਾਣਦੇ ਆ? ਨਹੀਂ, ਉਹ ਜਿਹੜਾ ਉਹਦੀ ਮੇਰੀ ਵਾਕਫੀਅਤ ਇੱਧਰ ਆ ਕੇ ਹੋਈ ਹੈ, ਕਿਉਂਕਿ ਉਹਦੀ ਕੱਪੜੇ ਦੀ ਦੁਕਾਨ ਸੀ, ਮੇਰੇ ਤੋਂ ਕੱਪੜਾ ਲਿਜਾਂਦਾ ਹੁੰਦਾ ਸੀ, ਤਦ ਪਤਾ ਲੱਗਾ ਵੀ ਇਹ ਹਾਜੀਪੁਰ ਦਾ ਹੈ। ਇੱਥੇ ਬਾਬਾ ਜੀ ਉੱਥੇ ਉਸ ਇਲਾਕੇ 'ਚ ਛਲੇਡਿਆਂ ਦੀ ਗੱਲ ਬੜੀ ਮਸ਼ਹੂਰ ਸੀ, ਇਹ ਛਲੇਡੇ ਕੀ ਹੁੰਦੇ ਆ? ਉਹ ਸਲੇਡਾ ਅਸੀਂ ਗੜ੍ਹ ਸ਼ੰਕਰੋਂ ਤੁਰ ਕੇ ਆਉਂਦੇ ਸੀ ਰਾਤ ਨੂੰ, ਮੈਂ ਵੀ ਨਾਲ ਸੀ ਆਪਣੇ ਵਾਲਿਦ ਸਾਹਿਬ ਦੇ, ਇੱਕ ਵਜ਼ਨ ਵੀ ਸੀ ਸਾਡੇ ਕੋਲ। ਉਹ ਰਸਤੇ ਦੇ ਵਿੱਚ ਰਾਤ ਨੂੰ ਚੰਦ ਦੀ ਚਾਨਣੀ ਸੀ, ਮੈਂ ਉਹ ਤਦੀਰਾ ਚਾਂਦੀ ਦਾ ਹੁੰਦਾ ਇੱਥੇ ਪਾਣ ਵਾਲਾ, ਉਹ ਪਿਆ ਸੀ, ਉਹ ਚੁੱਕ ਲਿਆ ਮੈਂ, ਤੇ ਉਹ ਜਿਸਲੇ ਇੱਥੇ ਮੈਂ ਪਾ ਲਿਆ, ਉਹ ਭਾਰਾ ਹੁੰਦਾ ਜਾਵੇ, ਭਾਰਾ ਹੁੰਦਾ ਜਾਵੇ। ਜਿਸਲੇ ਫਿਰ ਮੈਂ ਭਾਰਾ ਹੋਇਆ ਤਾਂ ਚੁੱਕਿਆ, ਤਾਂ ਬਹੁਤ ਭਾਰਾ ਹੋ ਗਿਆ, ਸਿੱਟਿਆ ਤਾਂ ਉਹ ਖੋਤਾ ਬਣ ਗਿਆ, ਇਹਨੂੰ ਨਿਕਲ ਗਿਆ। ਵਾਹ ਜੀ ਵਾਹ, ਇਹ ਤੁਹਾਡਾ ਆਪਣਾ ਅੱਖੀ ਦੇਖਿਆ ਵਾ? ਹਾਂ, ਇੱਧਰ ਆ ਕੇ ਕਿਤੇ ਨਹੀਂ ਦੇਖਿਆ। ਅੱਛਾ, ਆਬਾਦੀਆਂ ਜ਼ਿਆਦਾ ਹੋ ਗਈਆਂ, ਉਹਦਾ ਜਾਣ ਪਿਆ, ਬਾਹਰ ਇਲਾਕਿਆਂ 'ਚ ਹੁੰਦੇ ਸੀਗੇ। ਆਹੋ, ਸਾਡੇ ਵੀ ਪਿੰਡ ਦਾ ਇੱਕ ਬੰਦਾ ਕਹਿੰਦਾ ਮੈਂ ਪਾਣੀ ਲਾਣ ਗਿਆ ਤਾਂ ਭੇਡ ਦੀ ਮੈਂਕਣ ਦੀ ਆਵਾਜ਼ ਆਵੇ, ਜਿੱਦਾਂ ਜਿੱਦਾਂ ਗਾਂਹ ਨੂੰ ਜਾਈ ਜਾਵੇ ਆਵਾਜ਼ ਗਾਂਹ ਤੁਰੀ ਜਾਵੇ। ਉਹ ਫਿਰ ਡਰ ਗਿਆ, ਉਹਨੇ ਕਿਹਾ ਕੋਈ ਹੋਰ ਚੀਜ਼ ਹੈ ਜਿਹੜੀ ਲਾਗੇ ਵੀ ਨਹੀਂ ਆਣ ਡਈ, ਤੇ ਆਵਾਜ਼ ਵੀ ਮਤਲਬ ਸਾਹਮਣੇ ਨਹੀਂ, ਕੋਈ ਚੀਜ਼ ਸਾਹਮਣੇ ਨਹੀਂ ਨਾ ਆਈ ਉਹਦੇ ਦੀ ਗੱਲਬਾਤ। ਹੋਰ ਇੱਕ ਵਾਰੀ ਸਲੇਡਾ ਸਕੂਲੇ ਆ ਗਿਆ, ਉਹ ਵੀ ਉਹਨਾਂ ਮੁੰਡਿਆਂ ਨੇ ਉਹਦੇ ਨਾਲ ਬਹੁਤ ਬੁਰਾ ਸਲੂਕ ਕੀਤਾ, ਉਹ ਤਾਂ ਫਿਰ ਨੱਸ ਗਿਆ। ਉਹ ਕਿੱਦਾਂ ਆਇਆ ਸੀ, ਕਿਹੜੇ ਰੂਪ 'ਚ ਆਇਆ ਸੀ? ਉਹ ਮਤਲਬ ਉਹ ਵੀ ਖੋਤਾ ਬਣ ਕੇ ਆਇਆ ਸੀ। ਇਹਨਾਂ ਨੇ ਉਹ ਮਾਸਟਰ ਦਾ ਡੰਡਾ ਜਿਹਾ ਜਿਹੜਾ ਉਹ ਪਿੱਛੇ ਦੇਤਾ, ਤੇ ਉਹ ਟੀਕਾ ਮਾਰਦਾ ਨਾ ਸੀ। ਸਲੇਡੇ ਨੂੰ ਫਿਰ ਸ਼ੈਤਾਨ ਬਣ ਕੇ ਟੱਕਰ ਗਿਆ। ਓਏ ਮੁੰਡਿਆਂ ਤੋਂ ਸਲੇਡਾ ਵੀ ਪਨਾਹ ਮੰਗਿਆ ਸੀ ਵੀ ਇਹ ਕਿੱਧਰ ਆ ਵੜਿਆ, ਮੈਂ ਕਿੱਧਰ ਆ ਵੜਿਆ। ਸਾਡੇ ਜੀ ਇੱਕ ਰਾਣਾ ਸਾਹਿਬ ਪਿੰਡ ਦੇ ਆ ਜੀ, ਉਹ ਕਹਿੰਦੇ ਜਦੋਂ ਭਲੇ ਵਕਤਾਂ ਵਿੱਚ ਜਦੋਂ ਸ਼ਹਿਰ ਉਤਰਨਾ ਬੱਸ 'ਤੇ ਜਾਂ ਗੱਡੀ ਲੈਣ 'ਤੇ ਆਉਣਾ, ਤਾਂ ਉਹ ਫਿਰ ਤੁਰ ਕੇ ਜਾਂਦੇ ਹੁੰਦੇ ਸੀ ਪਿੰਡ ਨੂੰ। ਤਾਂ ਸੜਕ ਸੀਗੀ ਛੋਟੀ ਜੀ, ਹੁਣ ਤਾਂ ਖੈਰ ਬੜੀ ਬਣ ਗਈ ਆ। ਉੱਥੇ ਉਹ ਕਹਿੰਦਾ ਮੈਂ ਜਦੋਂ ਸੂਏ ਦੇ ਕੋਲ ਆਇਆ ਨਾ, ਤੇ ਬੂਝਿਆਂ 'ਚੋਂ ਇੱਕ ਨਾ ਝੋਟਾ ਨਿਕਲ ਕੇ ਮੇਰੇ ਬਰਾਬਰ ਜਿਹਾ ਆਇਆ, ਤੇ ਉਹ ਕਹਿੰਦਾ ਮੈਂ ਸੋਚਿਆ ਵੀ ਸ਼ਾਇਦ ਵੀ ਕਿਸੇ ਦਾ ਖੁੱਲ੍ਹਾ ਫਿਰਦਾ ਹੋਊ, ਰਾਤ ਨੂੰ ਖੇਤ ਸੀ ਨਾਲ। ਜਦੋਂ ਕਹਿੰਦਾ ਮੇਰੇ ਨਾਲ ਉਹ ਬਰਾਬਰ ਤੁਰਿਆ, ਤੇ ਮੈਂ ਜਦੋਂ ਦੇਖਿਆ ਤਾਂ ਵੀ ਨਾਲ ਉਹਦਾ ਮੂੰਹ ਮੇਰੇ ਨਾਲ, ਤੇ ਮੈਂ ਜਦੋਂ ਪਿੱਛੇ ਨੂੰ ਦੇਖਾਂ ਤਾਂ ਉਹ ਮਠਾਰ ਗੱਡੀ ਜਿਹੜਾ ਲੰਬਾ ਹੋ ਗਿਆ, 72 ਸੀਟੀ ਜਿੱਡਾ। ਕਹਿੰਦਾ ਮੈਂ ਕਿਹਾ ਉਹ ਇਹ ਕਿਹੜੀ ਬਲਾ ਵੀ ਏਡੀ ਲੰਬੀ ਹੋ ਗਈ, ਮੁੱਕਣ 'ਚ ਹੀ ਨਹੀਂ ਆਣ ਡਿਆ। ਉੱਥੋਂ ਉਹਨੇ ਫਿਰ ਜੁੱਤੀ ਲਾ ਕੇ ਜਿਹੜੀ ਦੁੜਕ ਲਾਈ ਨਾ, ਫਿਰ ਪਿੰਡ ਆ ਕੇ ਰੁਕਿਆ ਜੀ। ਇਹ ਛਲੇਡਿਆਂ ਦਾ ਵਜੂਦ ਅਸੀਂ ਤਾਂ ਨਹੀਂ ਖੈਰ ਦੇਖਿਆ, ਸੁਣਿਆ ਬਹੁਤ ਸਾਰੇ ਬੰਦਿਆਂ ਕੋਲ, ਬੜਾ ਸੁਣਿਆ। ਪਹਿਲੇ ਉਹ ਤਾਂ ਸਾਤੋਂ ਪਹਿਲੇ ਉਹਨਾਂ ਦਾ ਹੋਰ ਵੀ ਜ਼ਿਆਦਾ ਰਿਵਾਜ ਸੀ, ਹੌਲੀ ਹੌਲੀ ਹੁਣ ਘਟ ਗਿਆ। ਮਤਲਬ ਕਿਉਂਕਿ ਆਬਾਦੀ ਤਾਂ ਜਿੱਥੇ ਉਜਾੜ ਸੀ ਉੱਥੇ ਵੀ ਦੁਨੀਆ ਹੈ। ਹੁਣ ਉਹ ਵੀ ਚੀਜ਼ਾਂ ਮੁੱਕ ਗਈਆਂ, ਬਾਹਰਲੀ ਕਸਰ ਲੋਕਾਂ ਨੂੰ ਹੁੰਦੀ ਸੀ, ਉਹ ਵੀ ਨਹੀਂ ਹੁਣ ਕਦੇ ਹੋਈ ਹੈਗੀ ਕਿਸੇ ਨੂੰ। ਅੱਗੇ ਨਹੀਂ ਕੰਮ ਤੋਂ ਡਰਦੇ ਬਾਹਰਲੀ ਕਸਰ ਕਰਾ ਦੇ, ਗਾਸ਼ੀ ਗੋਤੇ ਪਵਾਈ ਰੱਖਣੇ। ਉਹ ਸਾਡੇ ਪਿੰਡ ਦੇ ਗੁੱਜਰਾਂ ਨੇ ਉੱਥੇ ਚਬਾਰਾ ਜਿਹੜਾ ਲਈਏ ਦੇ ਜ਼ਿਲ੍ਹੇ 'ਚ ਹੈ, ਉੱਥੇ ਆ ਕੇ ਮੁਰੱਬਾ ਲਿਆ ਸੀ ਪਾਕਿਸਤਾਨ ਬਣਨ ਤੋਂ ਪਹਿਲੇ। ਉਸ ਵੇਲੇ ਉੱਥੇ ਉਹਨਾਂ ਨੇ ਇੱਕ ਕੋਠਾ ਬਣਾਇਆ ਸੀ, ਇਹ ਨਾਲ ਦੀ ਰਸਤਾ ਜਾਂਦਾ ਸੀ। ਉਹ ਮੈਂ ਵੀ ਉੱਧਰੋਂ ਉਹਨਾਂ ਦੇ ਨਾਲ ਆ ਕੇ 1-2 ਦਿਨ ਰਹਿ ਕੇ ਗਿਆ ਸੀ ਇੱਥੇ। ਮੁਰੱਬੇ 'ਚ 2-3 ਮੁਰੱਬੇ ਲਾਏ ਸੀ, ਤਾਂ ਇੱਕ ਢਾਰੀ ਜਿਹੀ ਬਣਾ ਕੇ ਰਹਿਣ ਲੱਗ ਗਿਆ ਸੀ। ਮਤਲਬ ਉੱਥੇ ਅਸੀਂ 2-3 ਦਿਨ ਰਹੇ ਆ, ਦੇਖਿਆ ਸੀ ਬਿਲਕੁਲ ਉਜਾੜ ਬੀਆਬਾਨ। ਹੁਣ ਉਹ ਉੱਥੇ ਉਹ ਤਹਿਸੀਲ ਬਣ ਗਈ ਹੈ। ਹੌਲੀ ਹੌਲੀ ਆਬਾਦੀ ਵੱਧਦੀ ਇੰਨੀ ਹੋ ਗਈ। ਉੱਥੇ ਉਹਨਾਂ ਦੇ ਉਹ ਛੱਜੂ ਨਾਂ ਸੀ, ਉੱਥੇ ਲਿਖ ਦਿੱਤਾ ਸੀ ਛੱਜੂ ਦਾ ਚਬਾਰਾ। ਉਹ ਛੱਜੂ ਦਾ ਕੱਟਿਆ ਗਿਆ, ਚਬਾਰਾ ਹੀ ਨਾਂ, ਤਹਿਸੀਲ ਚਬਾਰਾ ਬਣ ਗਿਆ। ਤਹਿਸੀਲ ਚਬਾਰਾ ਬਣ ਗਿਆ। ਅੱਛਾ ਬਾਬਾ ਜੀ, ਫਿਰ 1947 ਦੀ ਜਦੋਂ ਵੰਡ ਹੋਈ ਆ, ਉਦੋਂ ਫਿਰ ਤੁਸੀਂ ਕਿੱਦਾਂ ਨਿਕਲੇ ਪਿੰਡੋਂ? ਉਸ ਵੇਲੇ ਮਤਲਬ ਗੜ੍ਹ ਸ਼ੰਕਰ ਫੌਜ ਆ ਗਈ ਸੀ, ਮੁੰਡੇ 2 ਗਏ ਸਾਡੇ, ਇੱਕ ਮੇਰਾ ਭਾਈ, ਇੱਕ ਗੁਜਰਾਂ ਦਾ ਮੁੰਡਾ ਗਿਆ।
ਤੇ ਉਹ ਇੱਕ ਟਰੱਕ ਫੌਜ ਦਾ ਵੀ ਸਾਡਾ ਪਿੰਡ ਕੱਢ ਲਓ। ਤੇ ਸਾਨੂੰ ਜਿਸ ਵੇਲੇ ਰਾਤ ਉਹ ਟਰੱਕ ਆ ਗਿਆ, ਟਰੱਕ ਫਸ ਗਿਆ ਰਾਹ 'ਚ, ਰਸਤਾ ਖਰਾਬ ਸੀ, ਕੱਚਾ ਰਸਤਾ ਸੀ। ਫਿਰ ਉੱਥੋਂ 2 ਫੌਜੀ ਤੁਰ ਕੇ ਅੱਧਾ ਕੁ ਕਿਲੋਮੀਟਰ ਤੇ ਸਾਡੇ ਪਿੰਡ ਖੂਹ 'ਤੇ ਆਏ। ਉਹਨਾਂ ਨੇ ਆਪਣਾ ਐਲਾਨ ਕੀਤਾ, ਉਹ ਫੜ ਕੇ ਉਹ ਸਪੀਕਰ ਜਿਹਾ, ਤੇ ਉਹ ਦੂਆ ਸਪੀਕਰ ਹੁੰਦਾ ਸੀ, ਇੱਦਾਂ ਦੇ ਨਹੀਂ, ਤੇ ਭਈ ਸਾਰੇ ਮੁਸਲਮਾਨ ਬਾਹਰ ਆ ਜਾਓ। ਉੱਥੇ ਇਕੱਠੇ ਕਰਕੇ ਤੇ ਉਹ ਤੋਰ ਲਏ। 2 ਦਿਨ ਪਹਿਲੇ ਅਸੀਂ ਆਪਣੀ 650 ਬੋਰੀ ਸਰੋਂ ਦੀ, ਅਲਸੀ ਦੀ, ਤਿਲਾਂ ਦੀ, ਮਤਲਬ ਪੋਲੀ ਦੀਆਂ ਵੀ ਸਾਡੇ ਕੋਲ ਹੁੰਦੀਆਂ ਸੀ। ਆਪ ਕਸੁੰਬੀ ਹੁੰਦੀ ਨਾ, ਇਹਦੇ 'ਤੇ ਚਮਾਰ ਲਾਏ ਹੁੰਦੇ ਸੀ ਅਸੀਂ, ਤੇ ਉਹ ਚਮਾਰ ਇਕੱਠੇ ਕਰਕੇ ਨਾ ਅਲਸੀ ਵਰਗੇ ਹੁੰਦਾ ਇਹਦਾ ਵੀ ਉਹਦਾ ਵੀ ਤੇਲ ਕੱਢ ਕੇ ਅਸੀਂ ਸਪਲਾਈ ਕਰਦੇ ਸੀ। ਤੇ ਉਹ ਮਤਲਬ ਉੱਥੋਂ ਬੋਰੀਆਂ ਹਮਸਾਇਆਂ ਦੇ ਰੱਖੀਆਂ। ਉਹਨੇ ਕਿਹਾ ਭਈ ਮੈਂ ਵੇਚ ਕੇ ਪੈਸੇ ਭੇਜ ਦਾਂਗਾ। ਅਸੀਂ ਫਿਰ ਗੜ੍ਹ ਸ਼ੰਕਰ ਆ ਕੇ ਉਹ ਸਾਨੂੰ ਲਾਇਆ ਤੋੜ ਕੇ, ਕਾਫਲਾ ਬਣਾ ਕੇ ਪਿੰਡ 'ਚ। ਰਾਤ ਨੂੰ 10 ਵੱਜ ਗਏ। ਉਹ 4 ਕੁ ਵਜੇ ਗਈ ਸੀ ਫੌਜ, ਤੇ ਰਾਤ ਨੂੰ 8 ਕੁ ਵਜੇ ਇਸ਼ਾ ਵੇਲੇ ਤੋਰਿਆ ਕਾਫਲਾ। ਇਸ਼ਾ ਵੇਲੇ ਕਾਫਲਾ ਤੋਰਿਆ ਤੇ ਰਸਤੇ 'ਚ ਕੋਈ ਗੱਲਬਾਤ ਨਹੀਂ ਹੋਈ। ਉੱਥੇ ਕੈਂਪ 'ਚ ਸ਼ਾਮਲ ਹੋ ਗਿਆ, ਸਕੂਲੇ ਹਾਈ ਸਕੂਲ ਕੈਂਪ 'ਚ ਲਗਾਇਆ ਸੀ ਗੜ੍ਹ ਸ਼ੰਕਰ। ਉਹ ਤੋਂ 1 ਮਹੀਨਾ ਉੱਥੇ ਰੱਖਿਆ। ਫਿਰ ਸਾਨੂੰ 1 ਦਿਨ ਤੋਰਿਆ, ਰਾਹੋਂ ਜਾ ਕੇ ਸਟਾਪ ਕੀਤਾ। ਫਿਰ 1 ਦਿਨ ਤੋਰਿਆ, ਮਤਲਬ ਔੜ ਰਾਪੜ ਰਸਤੇ 'ਚ ਆਇਆ। ਫਿਰ ਅਸੀਂ ਫਲੌਰ ਆਏ 3 ਦਿਨਾਂ 'ਚ। ਰਾਤ ਸਾਡੇ ਆਲੇ ਦੁਆਲੇ ਫੌਜ ਲੱਗ ਜਾਂਦੀ ਸੀ, ਗੋਰਖਾ ਤੇ ਮਰਹਟਾ। ਉਹ ਬਾਬਾ ਹਿਫਾਜ਼ਤ ਕਰਦੀ ਸੀ। ਉਹ ਹਿਫਾਜ਼ਤ ਕਰਦੀ, ਤੇ ਫਲੌਰ ਆ ਕੇ ਸਾਨੂੰ ਗੱਡੀ ਲੱਗੀ ਹੈ ਰੇਲ। ਯਾਨੀ ਕੋਈ ਵਾਧਾ ਘਾਟਾ ਨਹੀਂ ਹੋਇਆ ਸਾਡੇ ਨਾਲ, ਕੋਈ ਵਾਧਾ ਘਾਟਾ ਨਹੀਂ ਹੋਇਆ, ਨਾ ਸਾਡੇ ਪਿੰਡ 'ਚ ਹੋਇਆ, ਨਾ ਬਾਹਰ ਹੋਇਆ। ਉਦਾਂ ਜਦੋਂ ਪਿੰਡੋਂ ਆਪਾਂ ਨਿਕਲੇ, ਉਹ ਲੋਕਾਂ ਨੇ ਤੁਹਾਨੂੰ ਕਿੱਦਾਂ ਅਲਵਿਦਾ ਕੀਤਾ? ਲੋਕਾਂ ਨੇ ਸਾਨੂੰ, ਜਿਹੜੇ ਸੀ ਖੱਤਰੀ, ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਮਲਕਾਂ ਨੂੰ ਨਹੀਂ ਜਾਣ ਦੇਣਾ। ਅੱਛਾ। ਉਹ ਫੌਜੀ ਇੱਕ ਨੂੰ ਕਿਹਾ ਵੀ ਇਹਨਾਂ ਨੂੰ ਰਹਿਣ। ਉੱਥੇ ਮਲਕ ਹੀ ਸੀਗੇ ਮੁਸਲਮਾਨਾਂ 'ਚ, ਹੋਰ ਵੀ ਕੋਈ ਨਹੀਂ ਸੀ? ਬਸ ਨਹੀਂ, ਝੀਰ ਵੀ ਸੀ। ਅੱਛਾ। ਝੀਰ ਵੀ ਸੀ, ਤੇ ਮਲਕ ਸੀ, ਤੇ ਗੁੱਜਰ ਸੀ, ਤੇ ਜਲਾਹੇ ਸੀ। ਅੱਛਾ। ਇਹ ਸੀਗੇ ਕੌਮ। ਉਹਨਾਂ ਨੇ ਸਿਰਫ ਮਲਕਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਨਹੀਂ ਜਾਣ ਦੇਣਾ, ਜਾਂ ਬਾਕੀਆਂ ਨੂੰ ਵੀ? ਨਹੀਂ ਭਈ, ਮਲਕਾਂ ਨੂੰ ਰਹਿਣ ਦਿਓ। ਅੱਛਾ। ਉਹ ਕਹਿੰਦੇ ਨਹੀਂ, ਰਹਿਣ ਨਹੀਂ ਦੇਣਾ ਕਿਸੇ ਨੂੰ। ਤੁਹਾਡਾ ਸੁਭਾਅ ਚੰਗਾ ਹੋਣਾ ਨਾ? ਹਾਂ, ਜਾਣੀ ਪਈ ਇਹਨਾਂ ਨੂੰ ਰਹਿਣ ਦਿਓ। ਤੇ ਉਹ ਮਿਲਟਰੀ ਵਾਲਾ ਨਹੀਂ ਮੰਨਿਆ, ਉਹਨੂੰ ਬਲ ਕੇ ਮੁਲਕ ਜੁਦੋਂ ਬਣ ਗਏ ਸੀ। ਦੁਬਾਰਾ ਬੋਲਿਆ ਉਹ, ਤੇ ਉਹਦੇ ਫਿਰ ਉਹਨੇ ਰਫਲ ਦਾ ਪਿੱਛਾ ਮਾਰਿਆ, ਬੱਟ ਮਾਰਿਆ ਵੀ ਨਸ਼ਾ ਤੋਂ। ਉਹ ਸਾਰੇ ਪਿੰਡ 'ਚੋਂ ਮੁਸਲਮਾਨ ਕੱਢ ਕੇ ਲੈ ਗਏ ਸੀ, ਕੋਈ ਨਹੀਂ ਰਿਹਾ। ਉਹ ਲੋਕ ਤੁਹਾਨੂੰ ਮਿਲੇ ਫਿਰ ਜੱਫੀਆਂ ਪਾ ਕੇ? ਨਹੀਂ, ਉਸ ਵੇਲੇ ਉੱਥੇ ਕੋਈ ਵੀ ਨਹੀਂ ਸੀ। ਅੱਛਾ। ਜਿਸ ਵੇਲੇ ਅਸੀਂ ਤੁਰੇ ਹਾਂ। ਅੱਛਾ। ਇਹ ਜੱਫੀਆਂ ਨਹੀਂ ਪਈਆਂ, ਤੇ ਬਸ 1-2 ਬੰਦਿਆਂ ਨਾਲ ਹਾ ਹੋਇਆ ਮਾਮਲਾ, ਜਿਹੜਾ ਕੋਈ ਉਹ ਜਾਣੀ ਪਿੰਡ 'ਚ ਉਹਨਾਂ ਦਾ ਐਲਾਨ ਹੀ ਵੀ ਪਿੰਡ 'ਚ ਸਾਰੇ ਮੁਸਲਮਾਨ ਖੂਹ 'ਤੇ ਇਕੱਠੇ ਹੋ ਜਾਓ। ਬਾਅਦ ਲੈ ਕੇ ਤੁਰ ਪਏ। ਉਸ ਵੇਲੇ ਹਿੰਦੂ ਨਹੀਂ ਨਿਕਲੇ। ਅੱਛਾ। ਬਾ ਹਿਫਾਜ਼ਤ ਤੁਹਾਨੂੰ ਉੱਥੇ ਕੈਂਪ ਤੱਕ ਪਹੁੰਚਾਤਾ। ਉਸ ਤੋਂ ਬਾਅਦ ਫਿਰ ਕਿੱਧਰ ਗਏ? ਉਸ ਤੋਂ ਬਾਅਦ ਫਲੌਰੋਂ ਗੱਡੀ ਲੱਗੀ, ਲਾਹੌਰ ਆ ਕੇ ਲਾਤਾ। ਲਾਹੌਰ ਲਾਤਾ? ਹਾਂ, ਬਾਗੇ ਲਾਤਾ ਜੀ। ਅੱਛਾ। ਬਾਗਿਓਂ ਫਿਰ ਅਸੀਂ ਲਾਹੌਰ ਫੈਸਲਾਬਾਦ ਆ ਗਏ। ਨਹੀਂ, ਤੁਹਾਡੇ ਨਾਲ ਤਾਂ ਚਲੋ ਕੁਝ ਵੀ ਨਹੀਂ ਹੋਇਆ ਉੱਥੇ, ਤੁਸੀਂ ਤਾਂ ਹਿਫਾਜ਼ਤ ਨਾਲ ਆ ਗਏ। ਕਤਲੋਗਾਰਤ ਤਾਂ ਬਹੁਤ ਹੋਈ ਆ। ਔਰ ਉਹ ਦੇਖੀ ਕੋਈ ਤੁਸੀਂ ਰਾਸਤੇ ਵਿੱਚ? ਅਸੀਂ ਕੋਈ ਨਹੀਂ ਦੇਖੀ ਕਤਲੋਗਾਰਤ। ਇੱਕ ਜ਼ਿਲ੍ਹਾ ਜਲੰਧਰ ਦਾ ਕਾਫਲਾ ਤੁਰਿਆ, ਬਾਰਿਸ਼ ਬਹੁਤ ਪਈ ਹੈ, ਸਾਨੂੰ ਤਾਂ ਪਈ ਹੈ ਉੱਥੇ ਹੀ ਕੈਂਪ 'ਚ ਹੀ, ਗੜ੍ਹ ਸ਼ੰਕਰ ਸਕੂਲੇ। ਉਹਨਾਂ ਦਾ ਕਾਫਲਾ ਤੋਰਿਆ ਸੀ। ਉਹ ਕਾਫਲੇ 'ਚ ਉਹਦੇ 'ਚ ਮਾਰ ਵੱਢ ਬਹੁਤ ਹੋਈ ਹੈ। ਸਾਡੇ ਵਾਲਾ ਤੇ ਅੱਲਾ ਦਾ ਫਜ਼ਲ ਰਿਹਾ,
ਤੇ ਅਸੀਂ ਆ ਕੇ ਮਾਰਵੜ ਮੀਆਂ ਮੀਰ ਦੀ ਛਾਉਣੀ ਅਸੀਂ ਬੈਠੇ ਸੀ ਇੱਥੇ ਲਾਹੌਰ। ਉੱਥੋਂ ਗੱਡੀ ਆਈ ਹੈ ਹਿੰਦੂਆਂ ਦੀ, ਇੱਧਰੋਂ ਗੱਡੀ ਆਈ ਹੈ ਤੇ ਉੱਥੇ ਗੱਡੀ ਰੋਕ ਲਓ ਰੌਲਾ ਪੈ ਗਿਆ। ਮੈਂ ਵੀ ਪਲੇਟਫਾਰਮ 'ਤੇ ਸੀ ਤੇ ਕੀ ਗੱਲ ਹੋਈ ਜੀ, ਉੱਥੇ ਗੱਡੀ ਵੱਢ ਦਿੱਤੀ ਗਈ ਮੁਸਲਮਾਨਾਂ ਦੀ, ਇਹ ਗੱਡੀ ਅਸੀਂ ਨਹੀਂ ਜਾਣ ਦੇਣੀ। ਅੱਛਾ, ਇਹ ਹਿੰਦੂਆਂ ਦੀ ਗੱਡੀ ਸਾਰੀ ਅਸੀਂ ਮਾਰਨੀ ਹੈ। ਵਿੱਚ ਬਲਵੇ ਕਈ ਮੁਸਲਮਾਨ 100-150 ਉੱਥੇ ਮਤਲਬ ਜਲੂਸ ਦੀ ਸ਼ਕਲ 'ਚ ਵੀ ਇਹ ਅਸੀਂ ਮਾਰਨੀ ਹੈ। ਉਹ ਇਹਨਾਂ ਨੇ 5-7 ਬੰਦੇ ਮਾਰੇ ਆ। ਬਾਅਦ 'ਚ ਫਿਰ ਪੁਲਿਸ ਆ ਗਈ, ਮਿਲਟਰੀ ਆ ਗਈ, ਉਹਨਾਂ ਦਾ ਬਚ ਬਚਾ ਕਰਾ ਕੇ ਤੇ ਗੱਡੀ ਤੋੜਤੀ। 10-12 ਬੰਦੇ ਉਹਨਾਂ 'ਚੋਂ ਮਾਰੇ ਸੀ। ਉਹ ਤੁਸੀਂ ਦੇਖਿਆ? ਹਾਂ, ਬਸ ਇਹਨਾਂ ਦੇਖਿਆ। ਉਹ ਤਾਂ ਫਿਰ ਜਦੋਂ ਗੁੱਸਾ ਚੜ ਗਿਆ ਨਾ ਉਹਨਾਂ ਨੇ, ਜਦੋਂ ਦੇਖਿਆ ਵੀ ਉਹਨਾਂ ਨੇ ਕਿਹਾ ਸਾਡੇ ਵੀ ਉੱਥੇ ਮਾਰੇ ਆ, ਸਾਡੀ ਗੱਡੀ ਉੱਧਰ ਵੱਢੀ ਹੈ। ਹਾਂ, ਇਸ ਗੁੱਸੇ 'ਚ ਉਹ ਗੱਡੀ ਰੋਕੀ ਸੀ। ਜਿਹੜੇ ਰਾਹੋਂ ਐਸਨ ਇਕਬਾਲ ਦਾ ਨਾਨਾ ਹੁੰਦਾ, ਉਹਦੇ ਬਾਰੇ ਪਤਾ ਕੁਝ? ਐਸਨ ਇਕਬਾਲ ਦਾ ਨਾਨਾ ਅਬਦੁਰਮਾਨ, ਉਹਦਾ ਨਾਂ ਸੁਣਿਆ। ਰਾਹੋਂ ਦਾ ਰਹਿਣ ਵਾਲਾ। ਉਹ MNA ਸੀ, ਉੱਥੇ ਹੋ ਗਿਆ। ਬੜਾ ਤਗੜਾ ਬੰਦਾ ਸੀ, ਲੇਕਿਨ ਉਹਨੂੰ ਇੱਥੇ ਆ ਕੇ ਕਹਿੰਦੇ ਕੋਈ ਜ਼ਮੀਨ ਨਹੀਂ ਮਿਲੀ ਹੈਗੀ। ਅੱਛਾ, ਜਾਨੀ ਇਹ ਸੁਣਿਆ ਕਿ ਅਬਦੁਰਮਾਨ ਮਤਲਬ MNA ਹੋਇਆ, ਬੜਾ ਠੀਕ ਠਾਕ ਰਾਣਾ, ਠੀਕ ਠਾਕ ਬੰਦਾ। ਬਾਬਾ ਜੀ ਜੇਜੋਂ ਦਾ ਤੁਸੀਂ ਨਾਂ ਲਿਆ ਸੀ ਸ਼ੁਰੂ ਦੇ ਵਿੱਚ, ਇਸ ਟਾਈਮ ਤਾਂ ਜੇਜੋਂ ਦੇ ਉੱਥੇ ਪੇੜੇ ਬਹੁਤ ਮਸ਼ਹੂਰ ਆ। ਉਦੋਂ ਵੀ ਹੈਗੇ ਸੀਗੇ? ਜੇਜੋਂ ਦੇ ਪੇੜੇ ਉਦੋਂ ਹੀ ਬਹੁਤ ਮਸ਼ਹੂਰ ਸੀ। ਅੱਛਾ, ਜਿਸ ਵੇਲੇ ਵੀ ਸਾਡਾ ਭਾਈ ਜਾਂ ਸਾਡੇ ਬਾਅਦ ਜੇਜੋਂ ਤੇਲ ਲੈ ਕੇ ਜਾਂਦੇ ਸੀ ਨਾ, ਇਕੱਠਾ ਤੇਲ ਦਿੰਦੇ ਸੀ ਉੱਥੇ ਮੰਡੀ ਸੀ, ਉਹ ਜੇਜੋਂ ਦੇ ਪੇੜੇ ਜ਼ਰੂਰ ਲਿਆਂਦੇ ਜੀ। ਅੱਛਾ, ਉਹਦੀ ਵਜ੍ਹਾ ਕੀ ਸੀ ਮਸ਼ਹੂਰ ਹੋਣ ਦੀ? ਉਹ ਮਸ਼ਹੂਰ ਹੋਣ ਦੀ ਬਸ ਹੁਣ ਤਾਂ ਇਹੀ ਠੀਕ ਠਾਕ ਖੋਆ ਪਾਉਂਦੇ ਹੋਏ, ਬਸ ਇਹੀ ਗੱਲ ਹੈ। ਮੇਰੀ ਸਮਝ ਦੇ ਮੁਤਾਬਕ ਤਾਂ ਇਹ ਆ ਕਿ ਉਹ ਜਿਹੜੇ ਉੱਥੇ ਜਾਨਵਰ ਗਾਵਾਂ ਫਿਰਦੀਆਂ ਨਾ, ਉਹ ਰੰਗ ਬਰੰਗੀ ਬੂਟੀ ਖਾਂਦੀਆਂ, ਰੰਗ ਬਰੰਗੀ ਫਸਲ ਖਾਂਦੀਆਂ। ਉਹ ਪਹਾੜੀ ਇਲਾਕੇ ਦੇ ਵਿੱਚ ਉਹ ਜਨਾਬ ਜਦੋਂ ਦੁੱਧ ਆ ਨਾ, ਫਿਰ ਉਹਦੀ ਤਸੀਰ ਦਾ ਆਮ ਦੁੱਧ ਦੀ ਤਸੀਰ ਨਾਲੋਂ ਬੜਾ ਫਰਕ ਆ। ਹਾਂ, ਇਹ ਚੀਜ਼ ਦਾ ਹੈਗੀ ਆ। ਉੱਥੇ ਬਾਂਦਰ ਸ਼ਾਂਦਰ ਵੀ ਬਹੁਤ ਸੀ, ਕਹਿੰਦੇ ਖੋਲਾਂ ਦੇ ਬੰਦੇ ਕੋਲੋਂ ਲੰਗੂਰ ਵੀ ਬਹੁਤ ਸੀ ਜੇਜੋਂ। ਅੱਛਾ, ਤੇ ਉੱਥੇ ਵੀ ਮੈਂ ਇਹ ਦੇਖਿਆ ਤਮਾਸ਼ਾ। ਅੱਛਾ ਅੱਛਾ। ਇਹ ਰਾਹੋਂ ਤੋਂ ਇੱਧਰ ਸੀ ਦਰਿਆ ਸਤਲੁਜ, ਉੱਥੋਂ ਲੈਨ ਤੁਰ ਕੇ ਨਵੇਂ ਸ਼ਹਿਰ ਦੇ ਵਿੱਚ ਹੀ ਹੋ ਕੇ ਗੜ੍ਹ ਸ਼ੰਕਰ ਆ ਕੇ ਸੈਲਾ ਤੇ ਜੇਜੋਂ ਆ ਕੇ ਮੁੱਕ ਜਾਂਦੀ ਸੀ। ਇਹ ਟੋਟਾ ਹੀ ਸੀ ਲੈਨ 20-22 ਮੀਲ ਦਾ। ਬਾਬਾ ਜੀ ਇੱਕ ਹੋਰ ਚੀਜ਼ ਉੱਥੇ ਬੜੀ ਸੁਣੀ ਹੈ ਕਿ ਉੱਥੇ ਦਾ ਸਾਗ ਔਰ ਮੱਕੀ ਦੀ ਰੋਟੀ ਬਹੁਤ ਲੇਸਦਾਰ, ਮਤਲਬ ਸਾਗ ਬੜਾ ਟੇਸਟੀ ਬਣਦਾ। ਸਰਦੀਆਂ ਨੂੰ ਮਤਲਬ ਸਾਰੀ ਦੁਨੀਆ ਉੱਥੇ ਖਾਂਦੀ ਮੱਕੀ ਸੀ। ਸਾਗ ਤਾਂ ਬਹੁਤ ਮਤਲਬ ਜਿਸ ਵੇਲੇ ਮੱਕੀ ਖਾਣੀ ਹੈ, ਕਿਉਂਕਿ ਸਰਦੀਆਂ ਨੂੰ ਕਣਕ ਹੁੰਦੀ ਨਾ ਸੀ। ਮਸਲਸਲ ਮੱਕੀ ਖਾਣ ਨਾਲ ਜੋੜਾਂ 'ਚ ਦਰਦ ਨਹੀਂ ਹੁੰਦੀ? ਨਹੀਂ, ਉੱਥੇ ਦਾ ਪਾਣੀ ਐਸਾ ਸੀ ਕਿ ਉਹ ਘਿਓ ਨਾ ਉੱਥੇ ਉਹ ਭੈਣ ਜਿਹੜੇ ਉੱਥੇ ਪਿੰਡ ਦੇ ਸਾਡੇ ਪਿੰਡ ਦੇ ਬੰਦੇ ਆ ਨਾ, ਹਜੇ ਬੁੜੇ ਵੀ ਪੋਤੇ ਵੀ ਪੁੱਤ ਵੀ, ਉਹਨਾਂ ਨੂੰ ਹਜੇ ਤਾਈਂ ਸ਼ੂਗਰ ਨਹੀਂ ਹੈ। ਕਿਆ ਬਾਤ ਹੈ। ਪਾਣੀ ਤਾਂ ਇਦਾਂ ਸੁਣਦੇ ਜੀ, ਉੱਥੇ ਪਾਣੀ ਵੀ ਤੁਸੀਂ ਲੱਕੜਾਂ ਖਾ ਲਓ ਤੇ ਉਹ ਵੀ ਹਜ਼ਮ, ਉਹ ਸ਼ੂਗਰ ਨਹੀਂ ਹਜੇ। ਦੇਸੀ ਘੇ ਵਰਗਾ ਪਾਣੀ ਕਿਸੇ ਬੰਦਿਆਂ ਨੂੰ ਵੀ। ਅੱਛਾ, ਜਿਹੜਾ ਉਧਰਲਾ ਜੰਮਿਆ ਨਾ, ਜਿਹਨੇ ਆ ਕੇ ਇੱਧਰ ਨਿਆਣੇ ਵੀ ਜੰਮ ਲਾਏ, ਉਹਨਾਂ ਨੂੰ ਵੀ ਸ਼ੂਗਰ ਨਹੀਂ ਹੈ। ਵਾਹ ਜੀ ਵਾਹ, ਅੱਲਾ ਦੀ ਮਿਹਰਬਾਨੀ ਨਾਲ। ਪਾਣੀ ਦਾ ਉੱਥੇ ਉਹ ਘਿਓ ਨਾ ਵੀ ਉੱਤੇ ਸੀ, ਪਾਣੀ ਦੀ ਤਾਂ ਗੱਲ ਹੀ ਕੋਈ ਨਹੀਂ। ਤੇ ਪਾਣੀਓਂ ਬਗੈਰ ਉੱਥੇ ਫਸਲ ਹੁੰਦੀ ਸੀ ਬਿਹਤਰੀਨ ਛੱਲੀ, ਜਨਾਬ 6 ਫੁੱਟ ਛਲੀਆਂ ਹੁੰਦੀਆਂ ਸੀ। ਦੇਸੀ ਛਲੀ 6 ਫੁੱਟ ਦਾ ਕੱਦ ਕਰਨਾ ਬੜੀ ਗੱਲ ਹੈ ਜੀ। ਇਹ ਪਾਣੀ ਤੋਂ ਬਗੈਰ ਹੀ ਮੀਂਹ ਬਾਰਿਸ਼ਾਂ ਨਾਲ ਹੀ, ਤੇ ਜ਼ਮੀਨ ਇੱਦਾਂ ਦੀ ਸੀ। ਮਤਲਬ ਬਾਣੀ ਸਾਡੇ ਵੱਡੇ ਭਾਈ ਨੇ ਤੇ ਪਿੱਛੇ ਅਸੀਂ ਟੀਮਾਂ ਭੰਨਣੀਆਂ, ਟੀਮ ਬੱਟੇ, ਉਹ ਟੀਮਾਂ ਉੱਠਦੀਆਂ ਸੀ ਐਡਾ, ਉਹਨੂੰ ਭੰਨਣਾ ਪੈਂਦਾ ਸੀ। ਮਿੱਟੀ ਤਾਕਤ ਵਾਲੀ ਸੀ, ਤਾਕਤ ਵਾਲੀ ਮਿੱਟੀ ਸੀ।
ਤੇ ਉੱਤੇ ਜਿਹੜਾ ਢੇਰ ਹੈ ਪਹਿਲ ਉਹ ਢੇਰ ਖਿਲਾਰ ਕੇ ਬਾਅਦ ਚ ਬਾਣਾ। ਇੱਧਰ ਹਲੇ ਵੀ ਕਿਤੇ ਜੀਂਦੀ ਮਿੱਟੀ ਵਿੱਚ ਉਹਦੀ ਬੰਦਾ ਗਿੱਲੇ ਥਾਂ ਜੁੱਤੀ ਲੈ ਕੇ ਲੰਘੇ ਤਾਂ ਪੈਰਾਂ ਨਾਲ ਜੁੜ ਜਾਂਦੀ ਸੀ ਤੇ ਦਾਤੀ ਨਾਲ ਲਾਣੀ ਪੈਂਦੀ ਆ। ਇਦਾਂ ਹੀ ਤਕੜੀ ਮਿੱਟੀ ਆ। ਬਹੁਤ ਮਿੱਟੀ ਤਾਕਤਵਰ ਔਰ ਮਤਲਬ ਆ ਮਕਈ 'ਚ ਤਾਕਤ ਬਿਹਤਰੀਨ। ਫਿਰ ਉੱਥੇ ਅੰਬ ਜਿਹੜੇ ਸੀ ਉਹ ਬਹੁਤ ਬਿਹਤਰੀਨ ਦੇਸੀ ਅੰਬ, ਪਤਲੇ ਰਸੇ ਵਾਲੇ ਬਿਹਤਰੀਨ ਹੁੰਦੇ ਸੀ। ਅੱਜ ਕੱਲ੍ਹ ਹੁਸ਼ਿਆਰਪੁਰ ਦੇ ਉਧਰ ਪਰੇ ਤਹਿਸੀਲ ਊਨਾ ਵਾਲੀ ਸਾਈਡ ਨੂੰ ਚਲੋ ਤਾਂ ਹੈ ਹੀ ਅੰਬਾਂ ਦਾ ਇਲਾਕਾ। ਗੜ੍ਹ ਸ਼ੰਕਰ ਤੋਂ 18 ਮੀਲ ਹੁਸ਼ਿਆਰਪੁਰ ਹੈ ਸੜਕ ਜਾਂਦੀ, ਹੁਣ ਜਾਨੀ 30-32 ਕਿਲੋਮੀਟਰ। ਉਹਦੇ ਤੇ ਜਾਮਣਾ ਤੇ ਅੰਬ ਹੁੰਦੇ ਸੀ, ਨਾਲੇ ਤੁਰੀ ਜਾਓ ਤੇ ਨਾਲੇ ਖਾਈ ਜਾਓ। ਅੰਬ ਡਿੱਗੇ ਹੋਏ, ਜਾਮਣਾ ਡਿੱਗੀਆਂ, ਨਾਲੇ ਤੁਰੀ ਜਾਓ। ਬਾਬਾ ਫਿਰ ਤਾਂ ਬਹੁਤ ਸੋਹਣਾ ਇਲਾਕਾ ਸੀ ਆਪਣਾ, ਬਿਹਤਰੀਨ ਇਲਾਕਾ ਸੀ। ਯਾਦ ਆਉਂਦਾ ਹੁੰਦਾ? ਯਾਦ ਆਉਂਦਾ ਕਿਉਂਕਿ ਮਤਲਬ ਇੰਨੀ ਦੇਰ ਹੋ ਗਈ ਹੈ, ਹੁਣ ਤਾਜ਼ਾ ਪਹਿਲੇ ਤਾਂ ਹੈਂ, ਅੱਜ ਤਾਂ ਆਉਂਦਾ ਹੈ ਯਾਦ, ਅੱਜ ਤਾਂ ਯਾਦ ਆਉਂਦਾ। ਮਤਲਬ ਤਾਕਤਵਰ ਚੀਜ਼ਾਂ ਸੀਗੀਆਂ। ਬਾਬਾ ਜੀ ਤੁਸੀਂ ਦੱਸਦੇ ਵੀ ਤੇਲ ਦਾ ਕੰਮ ਕਰਦੇ ਹੁੰਦੇ ਸੀ, ਜਰਾ ਸਾਨੂੰ ਇਹ ਵੀ ਇੱਕ ਗੁਰ ਦੱਸ ਦਿਓ ਵੀ ਤੇਲ ਦੇ ਵਿੱਚ ਉਹ ਮਿਕਸਿੰਗ ਕਿਹੜੀ ਸ਼ਾਦੀ ਕਰਦੇ ਅੱਜ ਕੱਲ੍ਹ ਜਿਹੜੇ ਲੋਕ ਕਰਦੇ ਆ? ਖਾਲਸ ਤੇਲ ਨਹੀਂ ਨਾ ਲੱਭਦਾ ਆਪਾਂ ਨੂੰ। ਮਿਕਸਿੰਗ ਨਹੀਂ ਕਿ ਤੇਲ 'ਚ ਹੁੰਦੀ, ਪਾਣੀ ਪੂਣੀ ਤਾਂ ਰਲਾ ਲੈਂਦੇ ਹੋਣੇ ਆ। ਹਾਂ, ਪਾਣੀ ਵੀ ਨਹੀਂ ਹੁੰਦੀ। ਕੋਲੂ ਦਾ ਤੇਲ ਜਿਹੜਾ ਮਤਲਬ ਉਹ ਹੁਣ ਤਾਂ ਨਾਇਆਬ ਹੋ ਗਿਆ ਤੇ ਹੁਣ ਤਾਂ ਸਪੈਲਰ ਹੈ, ਉਹ ਵੀ ਉੱਦਾਂ ਹੀ ਕੱਢਦੇ ਆ। ਉਹਦੇ 'ਚ ਮਤਲਬ ਮਿਲਾਵਟ ਫਿਰ ਇਹ ਕੀ ਵਜ੍ਹਾ ਆ ਵੀ ਤੇਲ ਲਾਇਆ ਸਿਰ ਨੂੰ ਵਾਲ ਜਿਹੜੇ ਨਾ ਮਤਲਬ ਐ ਜਿੱਡੇ ਜਿਹੇ ਹੋ ਜਾਂਦੇ ਆ? ਉਹ ਬਸ ਉਹ ਕੋਈ ਹੋਰ ਚੀਜ਼ ਵਿੱਚ ਪੀ ਲੈਂਦੇ ਆ, ਇਹਦਾ ਨਹੀਂ ਮਿਕਸਿੰਗ ਤਾਂ ਹੋ ਗਈ। ਆਹੋ, ਜਾਨੀ ਤੇਲ ਨਹੀਂ ਰਲਾਉਂਦੇ। ਨਹੀਂ ਤੇਲ ਤਾਂ ਨਹੀਂ ਰਲਾਉਂਦੇ ਹੋਊਗੇ, ਕੋਈ ਹੋਰ ਸ਼ੈ ਉਹਦੀ ਵਜ਼ਨ ਵਧਾਉਣ ਲਈ। ਆਹੋ, ਉਹ ਤਾਂ ਕਰਦੇ ਹੀ ਹੋਊਗੇ ਕੁਛ। ਬਾਕੀ ਸਾਡੇ ਜ਼ਮਾਨੇ 'ਚ ਤਾਂ ਜਿਹੜਾ ਕੋਲੂ ਦਾ ਤੇਲ ਸੀ ਉਹ ਅਗਰ ਡਰਮ 'ਚ ਵੀ ਪਾਇਆ ਤੇ ਜਿਸ ਵੇਲੇ ਕਿਸੇ ਗਾਹਕ ਨੇ ਆਉਣਾ ਤੇ ਉਹ ਹਿਲਾ ਲੈਣਾ ਵੀ ਮੈਲ ਵੀ ਚੱਲ ਜਾਏ। ਇੰਨਾ ਕੁ ਕਰ ਲੈਂਦੇ, ਇੰਨਾ ਕੁ ਕਰਦੇ ਸੀ। ਮੈਲ ਆਪਣੇ ਪੇਟੇ ਥੋੜੋ ਪਾਣੀ ਸੀ, ਆਪਣੇ ਪੇਟੇ ਮੈਲ ਨਹੀਂ ਪਾਉਂਦੇ। ਉਹ ਇੰਨੀ ਕੁ ਮਿਲਾਵਟ ਉਸ ਵੇਲੇ ਚੱਲਦੀ ਸੀ। ਹੁਣ ਤਾਂ ਜਿਸ ਵੇਲੇ ਸਾਰੀ ਦੁਨੀਆ ਹੀ ਮਿਲਾਵਟ ਤੇ ਆਈ ਹੋਈ ਹੈ, ਹੁਣ ਤੱਕ ਕਰਦੇ ਹੀ ਹੋਊਗੇ। ਅੱਛਾ ਬਾਬਾ ਜੀ, ਫਿਰ ਤੁਸੀਂ ਲਾਹੌਰ ਪਹੁੰਚੇ, ਲਾਹੌਰੋਂ ਫਿਰ ਗਾਂ ਕਿੱਧਰ ਦਾ ਸਫ਼ਰ ਕੀਤਾ? ਲਾਹੌਰੋਂ ਫਿਰ ਇੱਥੇ ਹੀ ਆਏ ਆ, ਸਿੱਧੇ ਹੀ ਇੱਥੇ? ਸਿੱਧੇ ਹੀ। ਅੱਛਾ, ਕੈਂਪ 'ਚ ਆ ਗਏ। ਚਾਚਾ ਸਾਡਾ ਸੀਗਾ ਥਾਣੇਦਾਰ SHO ਦਿੱਲੀ, ਉਹ ਲਾਹੌਰ ਆ ਗਿਆ, ਉਹਨੂੰ ਉੱਥੇ ਮਕਾਨ ਮਿਲ ਗਿਆ। ਇੱਥੇ ਸਾਨੂੰ ਮਿਲਿਆ ਕੁਛ ਨਹੀਂ। ਅਸੀਂ ਉੱਥੇ ਕੱਚੀ ਵਾਦੀ 'ਚ ਮਕਾਨ ਪੱਠੇ ਦੇ ਕੋਲ ਜਗ੍ਹਾ ਵੱਲ ਕੇ ਪਾ ਲਿਆ, ਛੱਤ ਲੈ ਸੀ ਪ੍ਰਤਾਪ ਨਗਰ ਝੰਗ ਰੋਡ ਦੇ। ਅੱਛਾ, ਪੈਟਰੋਲ ਪੰਪ ਕੋਲ। ਤੇ ਬਾਅਦ ਦੇ ਵਿੱਚ ਇੱਥੇ ਲੈ ਲਈ ਜਗ੍ਹਾ 50 ਮਰਲੇ, 200 ਰੁਪਏ ਮਰਲਾ। ਸੰਨ 1973 'ਚ ਇੱਥੇ 200 ਰੁਪਏ ਮਰਲਾ ਜਗ੍ਹਾ ਲੈ ਲਈ। ਇਹ ਵੀ ਆਜ਼ਾਦ ਹੀ ਸੀ ਇੱਥੇ ਕਿਹੜਾ ਕੁਛ? ਹਾਂ, ਇੱਥੇ ਗੋਭੀ ਗਾਭੀ ਬੀਜਦੇ ਸੀ, ਪਾਲਕ ਸ਼ਾਲਕ ਹੁੰਦੀ ਸੀ। ਇਹ 79 ਦੀ ਆਬਾਦੀ ਆ? ਹਾਂ, ਇਹ ਨਹੀਂ, ਇਹ ਚੂੜ ਮਾਜਰਾ 124 ਚੱਕ। ਅੱਛਾ, ਚੂੜ ਮਾਜਰਾ। ਚੂੜ ਮਾਜਰਾ 79 ਨਾਲ ਆ ਪਰੇ। 79 ਇੱਧਰ। ਇੱਥੋਂ ਫਿਰ ਉਹ 50 ਮਰਲੇ ਜਗ੍ਹਾ ਲਈ। 7 ਮੁੰਡੇ ਹੋ ਗਏ ਮੇਰੇ, 7 ਨੂੰ ਮਕਾਨ ਦੇ ਦਿੱਤੇ। ਉਸੇ ਬਣਾ ਕੇ ਉਹਨਾਂ ਨੂੰ ਰਜਿਸਟਰੀਆਂ ਨਾ ਕਰਾਤੀਆਂ। ਉਹ ਠੀਕ ਠਾਕ ਵਸ ਰਹੇ ਆ। ਇੱਕ ਸੁਪਰੀਮ ਕੋਰਟ ਦਾ ਵਕੀਲ ਹੈ, ਮਾਲਿਕ ਸ਼ਫੀਕ, ਸੀਨੀਅਰ ਵਕੀਲ ਹੈ, ਅੱਲਾ ਦੀ ਮਿਹਰਬਾਨੀ ਨਾਲ। ਉਹਦਾ ਇੱਧਰ ਘਰ ਹੈ 4 ਨੰਬਰ 'ਚ, ਇਹ 5 ਨੰਬਰ ਹੈ। 4 ਨੰਬਰ 'ਚ 2 ਬੇਟੇ ਹੈ, 2 ਬੇਟੇ 3 ਇੱਥੇ ਹੈ। ਇਹ ਨਾਲ ਘਰ ਹੈ, ਇਹ ਮੇਰੇ ਭਾਈ ਦਾ ਘਰ ਹੈ ਸੀਗਾ, ਇਹ ਭਤੀਜਾ ਜਮਸ਼ੇਦ ਤੁਹਾਡਾ ਭਤੀਜਾ? ਸਗਾ ਭਤੀਜਾ। ਤੇ ਇਸ ਤਰ੍ਹਾਂ ਬਸ ਜ਼ਿੰਦਗੀ ਬਸਰ ਕਰ ਰਹੇ। ਮੈਨੂੰ ਕਾਰੋਬਾਰ ਮਿਲ ਗਿਆ ਗੋਲ ਕੱਪੜੇ 'ਚ, ਉੱਥੇ ਦੁਕਾਨ ਕਿਰਾਏ 'ਤੇ ਲੈ ਲਈ। ਉਹ ਸਾਹਮਣੇ ਫਿਰ ਸ਼ੇਰ ਅਲੀ ਦਾ ਪਿਓ ਸੀ, ਆ ਜਿਹੜਾ ਮੇਹਰ ਹੈ ਸੀਗਾ, ਸ਼ੇਰ ਅਲੀ ਮੇਹਰ ਮੇਰਾ ਸ਼ਾਗਿਰਦ ਹੋ ਗਿਆ। ਅੱਛਾ। ਤੇ ਮੈਂ ਸਿਆਸਤ 'ਚ ਵੀ ਸ਼ਾਗਿਰਦ
ਉਹਨੂੰ ਕਰ ਲਿਆ ਪੀਪਲ ਪਾਰਟੀ ਦੌਰ 'ਚ ਸਨ 1970 'ਚ। ਵਾਹ ਜੀ ਵਾਹ। ਤੇ ਉਹ ਤੋਂ ਬਾਅਦ ਫਿਰ ਉਹ ਸਿਆਸਤ 'ਚ ਆ ਕੇ ਉਹਨੇ ਉਹ ਆਪਣਾ ਚੜ ਗਿਆ, ਮੇਅਰ ਬਣਿਆ 4 ਵਾਰ। 4 ਵਾਰ ਮੇਅਰ ਬਣਿਆ ਇੱਥੇ। ਜਿਸ ਵੇਲੇ ਪਹਿਲੇ ਬਣਿਆ ਉਹ 1 ਵੋਟ ਤੋਂ ਅਨਵਰ ਬਲੋਚ ਨੂੰ ਹਰਾਇਆ, ਉਹ ਵੀ ਵੋਟ ਮੁੱਲ ਲੈ ਗਏ 1। ਅੱਛਾ, ਤੁਹਾਡੇ ਸ਼ਾਗਿਰਦ ਆ ਉਹ? ਮੇਰਾ ਸ਼ਾਗਿਰਦ ਹੈ। ਅੱਛਾ, ਕੱਪੜੇ ਵਿੱਚ ਵੀ ਸਿਆਸਤ ਜੀ? ਹਾਂ, ਕਿਆ ਬਾਤਾਂ ਜੀ। ਸਿਆਸਤ ਠੀਕ ਠਾਕ ਕੀਤੀ ਹੈ। ਉਹ ਨਾ ਹੁਣ ਉਹਦੀ ਵੀ ਬੱਸ ਹੋ ਗਈ ਹੈ, ਸ਼ੇਰ ਅਲੀ ਦੀ। ਤੁਸੀਂ ਤਾਂ ਮਾਸ਼ਾਅੱਲਾ ਕਾਇਮ ਆ, ਤੁਸੀਂ ਨਹੀਂ ਇਹ ਗੱਲ ਕਹਿ ਸਕਦੇ। ਉਹ ਮੇਰੀ ਵੀ ਤਕਰੀਬਨ ਦੰਦ ਤੁਹਾਡੇ ਠੀਕ ਆ, ਨਜ਼ਰ ਤੁਹਾਡੀ ਠੀਕ ਆ, ਹੋਸ਼ੋ-ਵਾਸ ਤੁਹਾਡੇ ਠੀਕ ਆ, ਰੱਬ ਦਾ ਸ਼ੁਕਰ ਅਦਾ ਕਰੋ। ਉਹ ਅੱਲਾ ਦਾ ਕਰਮ ਹੈ, ਹਰ ਚੀਜ਼ ਹਾਲੇ 2-4 ਮੀਲ ਤੁਰਨਾ ਪਵੇ ਫੇਰ ਵੀ ਤੁਰ ਲਈਦਾ। ਅੱਛਾ ਬਜ਼ੁਰਗੋ, ਇਹ ਦੱਸੋ ਵੀ ਜਿਹੜੇ ਉਸ ਪਿੰਡ ਦੇ ਲੋਕ ਉੱਠ ਕੇ ਆਏ ਸੀ, ਹੁਣ ਕਿੱਥੇ ਕਿੱਥੇ ਬੈਠੇ ਆ ਕੇ ਪਾਕਿਸਤਾਨ 'ਚ? ਉਹ ਮਤਲਬ ਕੁਝ ਝੁਮਰੇ ਹੈ, ਅੱਛਾ, ਕੁਝ ਜ਼ਿਆਦਾਤਰ ਫੈਸਲਾਬਾਦ ਹੀ ਹੈ। ਫੈਸਲਾਬਾਦ ਏਰੀਆ 'ਚ ਹੀ ਬੈਠੇ। ਹਾਂ, ਹੋਰ ਜ਼ਿਆਦਾ ਦੇਰ ਨਹੀਂ, ਦੂਰ ਨਹੀਂ ਗਏ। ਅੱਛਾ, ਤੇ ਤੁਹਾਡੀ ਹੁਣ ਉਸ ਪਿੰਡ ਦੇ ਵਿੱਚ ਰਾਮਪੁਰ ਬਿਲਰੋਂ ਦੇ ਲੋਕਾਂ ਨਾਲ ਦੁਆ ਸਲਾਮ ਹੈਗੀ, ਗੱਪਸ਼ਪ ਲੱਗਦੀ ਆ? ਨਹੀਂ, ਉਹ ਇੱਕ ਨਾ ਇਹਨੇ ਲਵਾਈ ਹੈ। ਅੱਛਾ, ਉਹ ਹੈਗਾ 85 ਸਾਲ ਦਾ ਹੀ। ਹਾਂ, ਉਹ ਜਿਹੜਾ ਥਾਣੇਦਾਰ ਹੈ ਉਹਦਾ ਪਿਓ, ਅੱਛਾ, ਉਹਦੇ ਨਾਲ ਗੱਲਬਾਤ ਹੋਈ ਹੈ। ਉਹਨੇ ਪਛਾਣ ਲਿਆ ਤੁਹਾਨੂੰ ਨੇ? ਆਹੋ, ਅੱਛਾ, ਉਹਨੇ ਨਹੀਂ ਪਛਾਣਿਆ ਨਹੀਂ, ਉਂਝ ਕਹਿੰਦਾ ਮੈਂ ਸਕੂਲੇ ਉੱਥੇ ਹੀ ਪੜ੍ਹਦਾ ਸੀ ਅੱਛਾ, ਜਿੱਥੇ ਤੁਸੀਂ ਸੀ। ਤੇ ਉਹਨੇ ਮਾਸਟਰ ਦਾ ਨਾਂ ਮੈਂ ਨੇਮਤ ਅਲੀ ਦੱਸਦਾ ਹੀ, ਕਹਿੰਦਾ ਨਹੀਂ ਰਹਿਮਤ ਅਲੀ ਸੀ ਪੁਰਗੋਵਾਲ ਦਾ। ਅੱਛਾ, ਅੱਛਾ, ਤੇ ਉਹ ਹੈਡ ਮਾਸਟਰ ਸੀ, ਇਹ ਮੈਨੂੰ ਉਹਨੇ ਹੀ ਦੱਸਿਆ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਸਦੀਕਾਬਾਦ ਮੁਹੱਲੇ ਦੀ ਗਲੀ ਨੰਬਰ 5 ਦੇ ਵਿੱਚ ਬਾਬਾ ਜੀ ਹੁਣਾਂ ਦੇ ਕੋਲ ਆਈ ਸੀ। ਬਾਬਾ ਜੀ ਹੁਣਾਂ ਨੇ ਆਪਣੇ ਦੇਸ਼ ਦੀਆਂ ਗੱਲਾਂ ਬਾਤਾਂ ਸੁਣਾਈਆਂ। ਹੁਸ਼ਿਆਰਪੁਰ ਜ਼ਿਲ੍ਹਾ, ਤਹਿਸੀਲ ਗੜ੍ਹਸ਼ੰਕਰ ਦੀਆਂ, ਰਾਮਪੁਰ ਬਿਲੜੋਂ ਪਿੰਡ ਸਾਡਾ ਗੁਆਂਢੀ ਪਿੰਡ ਆ ਜੀ। ਤੇ ਸਾਨੂੰ ਤਾਂ ਇਸ ਕਰਕੇ ਵੀ ਬਹੁਤ ਸੋਹਣੀਆਂ ਲੱਗੀਆਂ। ਹੁਣ ਤੁਸੀਂ ਆਪਣੇ ਕਮੈਂਟ ਦੇ ਰਾਹੀਂ ਦੱਸਿਓ ਵੀ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ। ਇਨਸ਼ਾਅੱਲਾ ਜੀ ਫੇਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਕਿਸੇ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਰੱਬ ਰਾਖਾ ਜੀ।